ਮੈਨੂੰ ਜਿਹੜਾ ਸਿਕਿਉਰਿਟੀ ਗਾਰਡ ਹੀ ਉਹਨਾਂ ਨੇ ਜਿਹੜਾ ਚਿੱਟਾ ਪੀਣ ਵਾਲਾ ਦੇਤਾ ਨਸ਼ੇੜੀ। ਵਰਨ ਕਲੇਰ ਤੋਂ ਕੀ ਆ ਲੋਕਾਂ ਨੂੰ ਕਿ 70 ਸਾਲਾਂ ਵਿੱਚ ਜਿਹੜੇ ਅਕਾਲੀ ਕਾਂਗਰਸੀ ਭਾਜਪਾ ਨਹੀਂ ਨਾ ਬਣਾ ਸਕੇ, ਉਹ ਕੈਮਰਾ ਮਾਰ ਦੋ ਸਾਹਮਣੇ ਕਾਲਜ ਬਣਾਇਆ। ਵਰਨ ਕਲੇਰ ਨੇ 107 ਦਿਨ ਧਰਨਾ ਲਾ ਕੇ ਸਮਾਜ ਨੇ ਨਾਲ ਬੈਠ ਕੇ ਇਹ ਬਣਾਇਆ। ਇਹ ਸਾਡੀ ਤਾਕਤ ਆ। ਮੈਂ ਕਹਿੰਦਾ ਕਿ ਜਿਹੜੇ ਲੋਕ ਜਾਤ ਦੇ ਨਾਮ ਤੇ ਵੋਟ ਮੰਗਦੇ ਆ ਨਾ, ਉਹਨਾਂ ਦੇ ਮੂੰਹ ਦੇ ਵਿੱਚ ਕੀੜੇ ਕਿਉਂ ਨਹੀਂ ਪੈਂਦੇ? ਕੋਈ ਕਹਿੰਦਾ ਪਿਆ ਭਗਤ ਇਕੱਠੇ ਹੋ ਜਾਓ ਵੀ ਅਸੀਂ ਭਗਤ ਨੂੰ ਜਿਤਾਉਣਾ ਆ, ਕੋਈ ਕਹਿੰਦਾ ਜੀ ਚਮਾਰ ਇਕੱਠੇ ਹੋ ਜਾਓ ਅਸੀਂ ਸਿਆਲਕੋਟੀਆ ਚਮਾਰ ਜਿਤਾਉਣਾ ਆ ਬਸਤੀਆਂ ਤੋਂ, ਠੀਕ ਆ ਨਾ। ਉਹ ਜਿੱਦਣ ਕਿਸੇ ਚਮਾਰ ਦੀ ਕੁਰਕਰੀ ਹੁੰਦੀ ਹੈ ਘਰ, ਉਦਣ ਕਿਉਂ ਨਹੀਂ ਕਹਿੰਦੇ ਵੀ ਚਮਾਰ ਇਕੱਠੇ ਹੋ ਜਾਓ? ਜਿੱਦਣ ਚਮਾਰ ਦਾ ਪੁੱਤ ਚਿੱਟੇ ਨਾ ਮਰਦਾ, ਉਦਣ ਕਿਉਂ ਨਹੀਂ ਕਹਿੰਦੇ ਜੀ ਚਮਾਰ ਇਕੱਠੇ ਹੋ ਜਾਓ? ਜਿੱਦਣ ਕਿਸੇ ਭਗਤ ਦਾ ਪੁੱਤ ਚਿੱਟੇ ਨਾ ਮਰਦਾ ਜਾਂ ਕਿਸੇ ਫਾਈਨੈਂਸਰ ਦੇ ਕੋਲੋਂ ਦੁਖੀ ਹੋ ਕੇ ਫਾਹਾ ਲੈ ਕੇ ਮਰਦਾ, ਉਦਣ ਕਿਉਂ ਨਹੀਂ ਕਹਿੰਦੇ ਜੀ ਇਹ ਭਗਤ ਇਕੱਠੇ ਹੋ ਜਾਓ? ਅੱਜ ਜਿਹੜੇ ਲੋਕ ਆ ਚਿੱਟਾ ਵੇਚਣ ਵਾਲੇ, ਉਹ ਤਾਂ ਤੁਹਾਡੀਆਂ ਸਟੇਜਾਂ ਦੇ ਉੱਤੇ ਆ, ਤੁਹਾਡੇ ਨਾਲ ਫੋਟੋਆਂ ਖਿਚਾ ਰਹੇ ਆ, ਤੁਹਾਡੇ ਕੋਲੋਂ ਜੁਆਇਨਿੰਗ ਕਰ ਰਹੇ ਆ। ਮੰਤਰੀਆਂ ਨੂੰ ਉਹਨਾਂ ਧਰਨੇ ਵਾਲਿਆਂ ਨੂੰ ਮਿਲਣ ਲਈ ਟਾਈਮ ਨਹੀਂ ਹੈਗਾ। ਉਹ 2-2 ਦਿਨ ਇੱਥੇ ਧਰਨੇ 'ਤੇ ਬਹਿ ਕੇ ਜਾ ਰਹੇ ਆ, ਤੇ ਤਸਕਰਾਂ ਨੂੰ ਮਿਲਣ ਨੂੰ ਕਿੱਦਾਂ ਟਾਈਮ ਹੈਗਾ ਆ? ਤੁਸੀਂ ਦੇਖੋ ਰੋਜ਼ ਫੋਟੋਆਂ ਆ ਰਹੀਆਂ, ਜਿੰਨੇ ਤਸਕਰ ਸਮਗਲਰ ਮੈਨੂੰ ਲੋਕਾਂ ਦਾ ਖੂਨ ਪੀਣ ਵਾਲੇ ਸਾਰੇ ਆਪਣੀਆਂ ਡੀਪੀਆਂ ਲਾਈ ਬੈਠੇ ਆ ਭਗਵੰਤ ਮਾਨ ਦੇ ਨਾਲ ਹੀ, ਸਾਰੇ ਆਪਣੇ ਸਟੇਟਸ ਪਾਉਂਦੇ ਆ ਔਰ ਗਾਣੇ ਉੱਤੇ ਲਾਏ ਹੋਆ ਸਰਕਾਰ ਤਾਂ ਸਾਡੀ ਆਪਣੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਜਲੰਧਰ ਜ਼ਿਮਨੀ ਚੋਣ ਪੱਛਮੀ ਹਲਕੇ ਦੀ ਇਸ ਸਮੇਂ ਆਪਣੇ ਚਰਮ ਤੇ ਹੈ। ਪੂਰੇ ਪੰਜਾਬ ਦਾ ਧਿਆਨ ਇਸ ਸਮੇਂ ਜਲੰਧਰ ਪੱਛਮੀ ਤੇ ਟਿਕਿਆ ਹੋਇਆ ਹੈ ਤੇ ਜਿਹੜੀ ਸਰਕਾਰ ਹੈ ਉਸ ਦੇ ਨੱਕ ਦਾ ਸਵਾਲ ਇਹ ਚੋਣ ਬਣੀ ਹੋਈ ਹੈ। ਮੇਰੇ ਨਾਲ ਆਜ਼ਾਦ ਉਮੀਦਵਾਰ ਵਰੁਣ ਕਲੇਰ ਹੁਣੀ ਮੌਜੂਦ ਨੇ। ਬੂਟਾ ਮੰਡੀ ਦਾ ਜਾਣਿਆ ਮਾਣਿਆ ਨਾਮ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨਾਲ ਜੱਗੋਂ 13ਵੀਂ ਹੋ ਗਈ ਹੈ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਹੁਣ ਤਾਂ ਮੈਂ ਇਕੱਲਾ ਬੂਟਾ ਮੰਡੀ ਦਾ ਨਹੀਂ, ਹੁਣ ਤਾਂ ਮੈਂ ਪੰਜਾਬ ਦਾ ਜਾਣਿਆ ਮਾਣਾ ਚਿਹਰਾ ਹਾਂ, ਕਿਉਂਕਿ ਮੈਂ ਮੁੱਦਿਆਂ ਦੀ ਗੱਲ ਕਰਦਾ ਹੈ ਨਾ, ਮੈਂ ਪੰਜਾਬ ਦੇ ਹਿੱਤਾਂ ਦੀ ਰਾਖੀ ਦੀ ਗੱਲ ਕਰਦਾ ਹਾਂ। ਤੇ ਸੋ ਹੁਣ ਜਿਹੜੇ ਆ ਪੰਜਾਬ ਦੇ ਪੁੱਤ ਹੈ ਨਾ, ਉਹ ਉਹਨਾਂ ਨੂੰ ਹੀ ਅੱਗੇ ਲੈ ਕੇ ਆਉਣਾ ਆ। ਇਹ ਆਮ ਆਦਮੀ ਪਾਰਟੀ ਵਾਲੇ ਇੱਕ ਗਾਣਾ ਲਾਈ ਫਿਰਦੇ ਨਾ, ਜਿਤਾਉਣਾ ਹੈ ਜਿਤਾਉਣਾ ਹੈ ਪੰਜਾਬ ਦਾ ਪੁੱਤ ਜਿਤਾਉਣਾ ਹੈ। ਪੰਜਾਬ ਦੇ ਪੁੱਤ ਅਸੀਂ ਆ। ਦਿੱਲੀ ਦੇ ਪੁੱਤ ਰਾਘਵ ਚੱਡੇ ਸੰਦੀਪ ਪਾਠਕ ਨਹੀਂ, ਅਸੀਂ ਇੱਥੋਂ ਰਾਜ ਸਭਾ ਬਣਨ ਦੇਣੇ ਹੁਣ ਗਾਂ, ਠੀਕ ਹੈ ਨਾ। ਉਹ ਬਣਾ ਲਿਆ ਜਿਹੜੇ ਬਣਾਉਣੇ ਸੀਗੇ ਇਹਨਾਂ ਨੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ। ਸੋ ਹੁਣ ਜਿਹੜੀ ਆ ਉਹ ਪੰਜਾਬ ਦੇ ਪੁੱਤ ਅੱਗੇ ਹੋਣਗੇ। ਤੁਸੀਂ ਇਕੱਲੇ ਕੀ ਕਰ ਲਓਗੇ, ਪਰ ਇੱਕ ਬੰਦਾ ਕੀ ਕੁਛ ਕਰ ਲਊਗਾ? ਹਾਲੇ ਤਾਂ ਇਲੈਕਸ਼ਨ ਸਿਰ ਤੇ ਹੈ, ਮੂਹਰੇ ਐਡੀ ਸਾਰੀ ਪਾਰਟੀ ਸੱਤਾਧਾਰੀ ਹੈ ਤੇ ਹੋਰ ਵੀ ਧਨਾੜ ਲੋਕ ਨੇ। ਇੱਕ ਪਾਸੇ ਤੁਸੀਂ ਹੋ, ਆਪਣੇ ਨਾਲ 1-2 ਬੰਦੇ ਲੈ ਕੇ ਫਿਰ ਰਹੇ ਹੋ, ਤੁਹਾਡਾ ਤਾਂ ਸਿਕਿਉਰਿਟੀ ਗਾਰਡ ਵੀ ਤੁਹਾਡੇ ਨਾਲ ਨਹੀਂ, ਤੁਹਾਨੂੰ ਸਿਕਿਉਰਿਟੀ ਨਹੀਂ ਦਿੱਤੀ ਇਲੈਕਸ਼ਨ ਕਮਿਸ਼ਨ ਨੇ। ਸਾਹਿਬ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸੀ, ਅਕੇਲੇ ਚਲੇ ਥੇ ਲੋਕ ਜੁੜਤੇ ਗਏ ਕਾਫਲਾ ਬਣਤਾ ਗਿਆ। ਇਹ ਦੇਖਿਓ 10 ਤਰੀਕ ਨੂੰ ਵੋਟਾਂ ਵਾਲੇ ਦਿਨ ਇੱਕ ਕਾਫਲਾ ਕਿੱਡਾ ਵੱਡਾ ਨਿਕਲਦਾ ਆ। ਮੇਰੇ ਨਾਲ ਜਿਹੜੇ ਲੋਕ ਜੁੜੇ ਆ ਨਾ, ਉਹ ਸਿਧਾਂਤਿਕ ਲੋਕ ਆ। ਮੈਂ ਕੋਈ ਦਿਹਾੜੀ ਤੇ ਬੰਦੇ ਲੈ ਕੇ ਨਾਲ ਨਹੀਂ ਜੁੜਦਾ, ਠੀਕ ਆ ਨਾ। ਇਹ ਜਿਹੜੇ ਲੋਕ ਆ ਇਹਨਾਂ ਦੇ ਨਾਲ ਆਪਣੇ ਘਰ ਦੇ ਵੀ ਹੈ ਨਹੀਂ, ਠੀਕ ਆ ਨਾ। ਇਹ ਅੱਧੇ ਕੈਂਡੀਡੇਟ ਇੱਦਾਂ ਦੇ ਖੜੇ ਆ ਜਿਨ੍ਹਾਂ ਦੇ ਆਪਣੇ ਪਰਿਵਾਰ ਨੇ ਵੀ ਉਹਨਾਂ ਨੂੰ ਵੋਟ ਨਹੀਂ ਪਾਉਣੀ ਹੈਗੀ, ਪਰ ਉਹਨਾਂ ਤੋਂ ਪੈਸਾ ਬਹੁਤ ਆ ਤੇ ਉਹ ਪੇਡ ਬੰਦੇ ਤੁਰ ਕੇ ਨਾਲ ਲਏ ਹੋਏ ਨੇ। ਬਾਕੀ ਗੱਲ ਰਹੀ ਸਿਕਿਉਰਿਟੀ ਵਾਲ ਦੀ, ਸਰਕਾਰਾਂ ਸਾਜ਼ਿਸ਼ ਕਰਦੀਆਂ ਹੁੰਦੀਆਂ। ਮੈਨੂੰ ਜਿਹੜਾ ਸਿਕਿਉਰਿਟੀ ਗਾਰਡ ਹੀ ਉਹਨਾਂ ਨੇ ਜਿਹੜਾ ਚਿੱਟਾ ਪੀਣ ਵਾਲਾ ਦੇਤਾ ਨਸ਼ੇੜੀ, ਔਰ ਮੈਂ ਉਹਦੀ ਕਾਫੀ ਦਿਨ ਤੋਂ ਕਮੇਂਟ ਕਰਦਾ ਪਿਆ। ਰਿਜ਼ਰਵਰ ਸਾਹਿਬ ਨੂੰ ਮੈਂ ਮੀਟਿੰਗ ਦੇ ਵਿੱਚ ਵੀ ਕੀਤੀ ਸੀਗੀ, ਸੋ ਮੈਂ ਅੱਜ ਵੀ SP ਸਾਹਿਬ ਨੂੰ ਕਹਿ ਦਿੱਤਾ। ਉਹ ਕਹਿੰਦੇ ਕਿ 1 ਘੰਟੇ ਦੇ ਵਿੱਚ ਜਿਹੜਾ ਆ ਉਹ ਬਦਲ ਦੇਵਾਂਗੇ। ਬਾਕੀ ਆਪਾਂ ਸਿੰਪਲ ਰਹਿਣ ਵਾਲੇ ਲੋਕ ਆ। ਆਪਾਂ ਇਸ ਚੀਜ਼ ਦੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਵੀ ਇੱਕ ਮੁਲਾਜ਼ਮ ਚਿੱਟਾ ਪੀਂਦਾ? ਇਹ ਤਾਂ ਫਿਰ ਬੁਰੇ ਹਾਲ ਹੋ ਗਏ ਪੰਜਾਬ ਪੁਲਿਸ ਦੇ, ਜਿਹੜੀ ਚਿੱਟਾ ਪੀਣ ਵਾਲਿਆਂ ਨੂੰ ਆਪਣੇ ਮੁਲਾਜ਼ਮ ਬਣਾਈ ਫਿਰਦੀ ਹੈ। ਬਹੁਤ ਬੁਰੇ ਹਾਲ ਆ ਪੰਜਾਬ ਦੇ। ਤੁਸੀਂ ਇੱਧਰ ਕੈਮਰਾ ਮਾਰ ਕੇ ਦੇਖੋ, ਆ ਜਿੰਨੀਆਂ ਗੱਡੀਆਂ ਖੜੀਆਂ ਆ ਆਲੇ ਦੁਆਲੇ ਕੈਮਰਾ ਮਾਰ ਲਓ। ਮੈਨੂੰ ਤੁਸੀਂ ਕਹਿੰਦੇ ਹੁੰਦੇ ਨਾ 25-50, ਕੋਈ ਜਲੰਧਰ ਨੰਬਰ ਗੱਡੀ ਲੱਭ ਕੇ ਦਿਖਾ। ਸਾਰੇ ਪੰਜਾਬ ਦੇ ਵਿੱਚੋਂ ਆ ਬਠਿੰਡਾ, ਬਰਨਾਲਾ, ਫਿਰੋਜ਼ਪੁਰ, ਪਟਿਆਲਾ, ਮੋਹਾਲੀ, ਅਜਨਾਲਾ, ਸਾਰੇ ਪੰਜਾਬ ਦੇ ਵਿੱਚੋਂ ਪਤਾ ਨਹੀਂ ਕਿੰਨਾ ਕਿਹਨਾਂ ਨੇ ਜਿਹੜਾ ਅਮਲਾ ਸੱਦਿਆ ਹੋਇਆ ਆ, ਸਿਰਫ ਇੱਕ ਸਾਡੇ ਕਰਕੇ ਕਿ ਉੱਥੋਂ ਆਜ਼ਾਦ ਉਮੀਦਵਾਰ ਖੜੇ। ਕਿਉਂਕਿ ਪਹਿਲਾਂ ਵੀ ਇਹਨਾਂ ਦੀ ਆਜ਼ਾਦ ਉਮੀਦਵਾਰਾਂ ਨੇ ਜਿਹੜੀ ਪੰਜਾਬ 'ਚ ਮੰਜੀ ਠੋਕ ਦਿੱਤੀ ਆਮ ਆਦਮੀ ਪਾਰਟੀ ਦੀ, ਠੀਕ ਹੈ ਨਾ। ਤੇ ਇਹਨਾਂ ਨੂੰ ਪਤਾ ਵੀ ਪੰਜਾਬ ਹੁਣ ਜਿਹੜਾ ਆ ਪੰਜਾਬੀ ਆਪਣੇ ਲੋਕਾਂ ਨੂੰ ਜਿਤਾਉਣ ਲੱਗ ਪਏ ਆ, ਠੀਕ ਹੈ ਨਾ। ਸਿਰ ਇਸ ਕਰਕੇ ਜਿਹੜਾ ਆ ਇਹ ਮੀਨਿੰਗ ਡਰੇ ਹੋਏ ਆ, ਕੰਮ ਤਾਂ ਇਹਨਾਂ ਨੇ ਕੋਈ ਕੀਤਾ ਨਹੀਂ ਹੈਗਾ। ਇੱਕੋ ਸਾਥ ਜੇ ਤੁਸੀਂ ਦੱਸਣਾ ਹੋਵੇ ਵੀ ਵਰਨ ਕਲੇਰ ਨੇ ਕੀ ਕੁਝ ਕੀਤਾ ਹੈ ਜਲੰਧਰ ਵੈਸਟ ਦੇ ਲਈ, ਜਿਹੜਾ ਜਲੰਧਰ ਵੈਸਟ ਦੇ ਲੋਕ ਕਹਿਣ ਵੀ ਚੱਲ ਵੀ ਵਰਨ ਅਸੀਂ ਸਾਰੀਆਂ ਪਾਰਟੀਆਂ ਨੂੰ ਨਕਾਰਦੇ ਹਾਂ, ਤੂੰ ਅੱਗੇ ਲੱਗ। ਕਿਉਂਕਿ ਅੱਗੇ ਤਾਂ ਫਿਰ ਧਨਾੜ ਨੇ ਅਗਲੇ ਆਪਣੇ ਕੰਮ ਗਣਾਉਂਦੇ ਨੇ, ਕਹਿੰਦੇ ਅਸੀਂ 2.5 ਸਾਲਾਂ 'ਚ ਐਂ ਪਾਰਟੀ ਦੇਤੀ, ਕਾਂਗਰਸ ਆਪਣੇ ਗਣਾਈ ਜਾਂਦੀ ਆ। ਵਰਨ ਕਲੇਰ ਤੋਂ ਕੀ ਆ ਲੋਕਾਂ ਨੂੰ ਦੱਸਣਾ? ਇੱਕੋ ਹੀ ਸਾਹ 'ਚ ਕਹੂੰਗਾ ਕਿ 70 ਸਾਲਾਂ ਵਿੱਚ ਜਿਹੜੇ ਅਕਾਲੀ ਕਾਂਗਰਸੀ ਭਾਜਪਾ ਨਹੀਂ ਨਾ ਬਣਾ ਸਕੇ, ਉਹ ਕੈਮਰਾ ਮਾਰ ਦੋ ਸਾਹਮਣੇ ਕਾਲਜ ਬਣਾਇਆ। ਵਰੁਣ ਕਲੇਰ ਨੇ 107 ਦਿਨ ਧਰਨਾ ਲਾ ਕੇ ਸਮਾਜ ਨੇ ਨਾਲ ਬੈਠ ਕੇ ਇਹ ਬਣਾਇਆ। ਇਹ ਸਾਡੀ ਤਾਕਤ ਆ, ਇਹ ਤਾਕਤ ਆ।
ਕਾਲਜ ਬਣਾਉਣ ਵਾਲਿਆਂ ਨੂੰ ਜਿਹੜੇ ਆ ਉਹ ਲੋਕ ਵੋਟਾਂ ਪਾਉਣਗੇ, ਚਿੱਟਾ ਵੇਚਣ ਵਾਲਿਆਂ ਨੂੰ ਹੁਣ ਲੋਕ ਵੋਟਾਂ ਨਹੀਂ ਪਾਉਣਗੇ। ਸੋ ਜਿਹੜੇ ਜਾਤ ਦੇ ਨਾਮ ਦੇ ਉੱਤੇ ਵੋਟਾਂ ਮੰਗਦੇ ਆ ਉਹਨਾਂ ਨੂੰ ਲੋਕ ਵੋਟਾਂ ਨਹੀਂ ਪਾਉਣਗੇ। ਮੈਂ ਕਹਿੰਦਾ ਕਿ ਜਿਹੜੇ ਲੋਕ ਜਾਤ ਦੇ ਨਾਮ ਤੇ ਵੋਟ ਮੰਗਦੇ ਆ ਨਾ, ਉਹਨਾਂ ਦੇ ਮੂੰਹ ਦੇ ਵਿੱਚ ਕੀੜੇ ਕਿਉਂ ਨਹੀਂ ਪੈਂਦੇ? ਉਹ ਜਿਹੜੇ ਲੋਕ ਕਹਿੰਦੇ ਅੱਜ ਜਾਤ ਦੇ ਨਾਮ ਤੇ ਇਕੱਠੇ ਹੋ ਜਾਓ, ਠੀਕ ਆ ਨਾ, ਉਹਨਾਂ ਦੇ ਮੂੰਹ ਦੇ ਵਿੱਚ ਕੀੜੇ ਪੈਣੇ ਆ। ਉਹ ਜਦੋਂ ਕਿਸੇ, ਮੇਰੀ ਗੱਲ ਸੁਣੋ, ਕੋਈ ਕਹਿੰਦਾ ਪਿਆ ਜੀ ਚਮਾਰ ਇਕੱਠੇ ਹੋ ਜਾਓ, ਕੋਈ ਕਹਿੰਦਾ ਪਿਆ ਭਗਤ ਇਕੱਠੇ ਹੋ ਜਾਓ ਵੀ ਅਸੀਂ ਭਗਤ ਨੂੰ ਜਿਤਾਉਣਾ ਆ, ਕੋਈ ਕਹਿੰਦਾ ਜੀ ਚਮਾਰ ਇਕੱਠੇ ਹੋ ਜਾਓ ਅਸੀਂ ਸਿਆਲਕੋਟੀਆ ਚਮਾਰ ਜਿਤਾਉਣਾ ਆ ਬਸਤੀਆਂ ਤੋਂ, ਠੀਕ ਆ ਨਾ। ਉਹ ਜਿੱਦਣ ਕਿਸੇ ਚਮਾਰ ਦੀ ਕੁਰਕਰੀ ਹੁੰਦੀ ਹੈ ਘਰ, ਉਦਣ ਕਿਉਂ ਨਹੀਂ ਕਹਿੰਦੇ ਵੀ ਚਮਾਰ ਇਕੱਠੇ ਹੋ ਜਾਓ? ਜਿੱਦਣ ਚਮਾਰ ਦਾ ਪੁੱਤ ਚਿੱਟੇ ਨਾਲ ਮਰਦਾ ਉਦਣ ਕਿਉਂ ਨਹੀਂ ਕਹਿੰਦੇ ਜੀ ਚਮਾਰ ਇਕੱਠੇ ਹੋ ਜਾਓ? ਜਿੱਦਣ ਕਿਸੇ ਭਗਤ ਦਾ ਪੁੱਤ ਚਿੱਟੇ ਨਾਲ ਮਰਦਾ ਜਾਂ ਕਿਸੇ ਫਾਈਨੈਂਸਰ ਦੇ ਕੋਲੋਂ ਦੁਖੀ ਹੋ ਕੇ ਫਾਹਾ ਲੈ ਕੇ ਮਰਦਾ ਉਦਣ ਕਿਉਂ ਨਹੀਂ ਕਹਿੰਦੇ ਜੀ ਇਹ ਭਗਤ ਇਕੱਠੇ ਹੋ ਜਾਓ? ਉਦਣ ਕਿਉਂ ਨਹੀਂ ਕਹਿੰਦੇ ਜੀ ਵਾਲਮੀਕੀ ਇਕੱਠੇ ਹੋ ਜਾਓ? ਸੋ ਜਿਹੜੇ ਸਾਨੂੰ ਜਾਤਾਂ ਵਿੱਚ ਵੰਡ ਕੇ ਅੱਜ ਆਪਣੀਆਂ ਵੋਟਾਂ ਦਾ ਲਾਹਾ ਲੈਣਾ ਚਾਹੁੰਦੇ ਆ, ਕਿਹਦੇ ਲਈ ਕਹਿੰਦੇ ਇਕੱਠੇ ਹੋ ਜਾਓ? ਇਹਨਾਂ ਦੇ ਲਈ ਇਕੱਠੇ ਹੋਣਾ, ਇਹਨਾਂ ਚਿੱਟਾ ਵੇਚਣ ਵਾਲਿਆਂ ਲਈ, ਜਿਨ੍ਹਾਂ ਨੇ ਜਲੰਧਰ ਵੈਸਟ ਨੂੰ ਜਿਹੜਾ ਆ ਉਹ ਬਿਆਨ। ਅੱਜ ਪੰਜਾਬ ਕੇਸਰੀ ਜਗਬਾਣੀ ਦੀ ਫਰੰਟ ਪੇਜ ਖਬਰ ਪੜ੍ਹ ਕੇ ਦੇਖੋ, ਚਿੱਟੇ ਦੇ ਨਾਲ ਜਿਹੜਾ ਨੌਜਵਾਨ ਆ ਉਹ ਮਰਿਆ ਆ, ਡੋਜ਼ ਦੇ ਨਾਲ ਇੰਜੈਕਸ਼ਨ ਮਿਲਦੇ ਆ, ਠੀਕ ਹੈ। ਉਹ ਯਾਰ 15 ਸਾਲਾਂ ਦੀਆਂ ਕੁੜੀਆਂ, ਭਗਵੰਤ ਮਾਨ ਜੀ ਜਲੰਧਰ ਵੈਸਟ ਹੈ, ਅੱਜ ਸਾਰੀ ਸਰਕਾਰ ਸਾਰੇ ਮੰਤਰੀ ਜਲੰਧਰ ਵੈਸਟ ਦੇ ਵਿੱਚ ਆ ਕੇ ਬੈਠੇ ਆ, ਤਾਂ ਜਲੰਧਰ ਵੈਸਟ ਵਿੱਚ ਚਿੱਟਾ ਨਹੀਂ ਵਿਕਦਾ? ਭਗਵੰਤ ਮਾਨ ਜੀ ਬਿਨਾਂ ਸਿਕਿਉਰਿਟੀ ਤੋਂ ਗਲੀਆਂ 'ਚ ਲਾ ਕੇ ਦੇਖੋ, ਸ਼ਾਮ ਨੂੰ ਗਲੀਆਂ ਦੇ ਖੂੰਜਿਆਂ ਦੇ ਵਿੱਚ 15 ਸਾਲਾਂ ਦੀਆਂ ਕੁੜੀਆਂ ਜਿਹੜੀਆਂ ਆ ਉਹ ਚਿੱਟਾ ਲੈਣ ਲਈ ਆ ਰਹੀਆਂ, ਜਿਨ੍ਹਾਂ ਦੇ ਕੋਲੋਂ ਪਹਿਲਾਂ ਕਿਲੋ ਫੜ ਹੋਏ ਨਾ, ਉਹ ਅੱਜ ਕਿਹੜਾ ਬੰਦ ਹੋ ਗਏ? ਅੱਜ ਵੀ ਵਿਕ ਰਹੇ ਆ। ਭਗਵੰਤ ਮਾਨ ਕਹਿੰਦਾ ਨਾ ਕੁਰਕਰੀਆਂ ਹੋਣਗੀਆਂ, ਐਸਐਚਓ ਸਸਪੈਂਡ ਹੋਊਗੇ। ਐਸਐਚਓ ਕਿਉਂ ਸਸਪੈਂਡ ਹੋਣਗੇ? ਜਿਨ੍ਹਾਂ ਲਈ ਵੋਟਾਂ ਮੰਗਦਾ ਉਹ ਕਿੱਦਣ, ਉਹਨਾਂ ਨੂੰ ਕਿੱਦਣ ਅੰਦਰ ਕਰਨਾ? ਕਿਹੜੀ ਕੁਰਕਰੀ ਕੀਤੀ ਦੱਸੋ? ਅੱਜ ਜਿਹੜੇ ਲੋਕ ਆ ਚਿੱਟਾ ਵੇਚਣ ਵਾਲੇ, ਉਹ ਤਾਂ ਤੁਹਾਡੀਆਂ ਸਟੇਜਾਂ ਦੇ ਉੱਤੇ ਆ, ਤੁਹਾਡੇ ਨਾਲ ਫੋਟੋਆਂ ਖਿਚਾ ਰਹੇ ਆ, ਤੁਹਾਡੇ ਕੋਲੋਂ ਜੁਆਇਨਿੰਗ ਕਰ ਰਹੇ ਆ, ਠੀਕ ਹੈ ਨਾ। ਤੁਹਾਡੇ ਮਾਤਾ ਜੀ, ਤੁਹਾਡੇ ਭੈਣ ਜੀ, ਤੁਹਾਡੀ ਵਾਈਫ ਜਿਹੜੀ ਆ ਉਹ ਨਾਲ ਜਿਹੜੇ ਤਸਕਰ ਆ ਉਹਨਾਂ ਨੂੰ ਲੈ ਕੇ ਡੋਰ ਟੂ ਡੋਰ ਕਰਦੇ ਆ, ਲੋਕ ਦੇਖਣ ਦੇ ਆ। ਅੱਜ ਗੈਂਗਸਟਰ ਇੱਥੇ ਸਰਕਾਰ ਬਹਿ ਕੇ ਗੈਂਗਸਟਰਾਂ ਨੂੰ ਜੇਲ੍ਹਾਂ 'ਚੋਂ ਬਾਹਰ ਕਢਾ ਰਹੀ ਆ। ਸੋ ਇਹ ਜਲੰਧਰ ਵੈਸਟ ਦੇ ਲੋਕਾਂ ਨੂੰ ਬਾਅਦ 'ਚ ਪਤਾ ਲੱਗਣਾ 10 ਤਰੀਕ ਤੋਂ ਬਾਅਦ ਜਲੰਧਰ ਵੈਸਟ ਦਾ ਹਾਲ ਕੀ ਹੋਣਾ ਆ। ਲੁੱਟਾਂ ਖੋਹਾਂ, ਚਿੱਟਾ ਇੱਥੇ ਰੋਜ਼ ਜਿਹੜੇ ਆ ਉਹ ਹੁਣ ਇਹ ਹਾਲ ਹੁੰਦੇ ਆ। ਹੁਣ ਸਰਕਾਰ ਆ, ਹੁਣ ਇਲੈਕਸ਼ਨ ਆ, ਤੇ ਬਾਅਦ ਦੇ ਵਿੱਚ ਕੀ ਹੋਣਾ? ਕੱਲ ਦੇਖੋ ਮਾੜੀ ਜੀ ਬਾਰਿਸ਼ ਹੋਈ ਆ, ਪੂਰਾ ਜਲੰਧਰ ਵੈਸਟ ਜਿਹੜਾ ਪਾਣੀ 'ਚ ਡੁੱਬਿਆ ਪਿਆ ਆ। ਤੁਸੀਂ ਇਹਨਾਂ ਧਰਨਿਆਂ ਬਾਰੇ ਕੀ ਕਹੋਗੇ? ਜਿਹੜੇ ਧਰਨੇ ਇਸ ਸਮੇਂ ਤੋਂ ਅਸੀਂ ਦੇਖਦੇ ਹਾਂ ਰੋਡ ਤੇ, ਪਤਾ ਨਹੀਂ ਲੱਗਦਾ 2 ਮਿੰਟ ਲੱਗਦੇ ਨੇ ਸਾਰਾ ਰੋਡ ਜਾਮ ਹੋ ਜਾਂਦਾ, ਕੋਈ ਨਾ ਕੋਈ ਪਾਰਟੀ ਆ ਕੇ ਬੈਠ ਜਾਂਦੀ ਹੈ ਵੀ ਅਸੀਂ ਧਰਨਾ ਦੇਣਾ, ਮੁੱਖ ਮੰਤਰੀ ਮੀਟਿੰਗ ਨਹੀਂ ਦਿੱਤਾ। ਆਖਰੀ ਸਵਾਲ ਹੈ, ਧਰਨਿਆਂ ਬਾਰੇ ਕੀ ਕਹੋਗੇ ਜਿਹੜੇ ਸਰਕਾਰ ਦੇ ਖਿਲਾਫ ਲੱਗ ਰਹੇ? ਦੇਖੋ ਅਧਿਆਪਕ ਆ ਰਹੇ ਆ, ਇਹੀ ਭਗਵੰਤ ਮਾਨ ਸੀ 2022 ਦੇ ਵਿੱਚ ਜਿਹੜਾ ਕਹਿੰਦਾ ਸੀਗਾ ਜੀ ਸਾਡੀ ਸਰਕਾਰ 'ਚ ਧਰਨਾ ਨਹੀਂ ਲੱਗੂਗਾ, ਧਰਨਾ ਲਾਉਣ ਦੀ ਲੋੜ ਨਹੀਂ ਪੈਣੀ, ਹੈ ਨਾ। ਇੱਥੇ ਅਧਿਆਪਕ, ਟੈਟ ਪਾਸ ਸਟੂਡੈਂਟ ਜਿਹੜੇ ਆ ਉਹ ਆਪਣੀਆਂ ਨੌਕਰੀਆਂ ਲਈ ਧਰਨੇ ਲਾ ਰਹੇ ਆ। ਭਗਵੰਤ ਮਾਨ, ਹਰਜੋਤ ਬੈਂਸ, ਮੀਤ ਹੇਰ ਇੱਥੇ ਆ, ਉਹਨਾਂ ਨੂੰ ਮੰਤਰੀਆਂ ਨੂੰ, ਉਹਨਾਂ ਧਰਨੇ ਵਾਲਿਆਂ ਨੂੰ ਮਿਲਣ ਲਈ ਟਾਈਮ ਨਹੀਂ ਹੈਗਾ। ਉਹ 2-2 ਦਿਨ ਇੱਥੇ ਧਰਨੇ 'ਤੇ ਬਹਿ ਕੇ ਜਾ ਰਹੇ ਆ, ਤੇ ਤਸਕਰਾਂ ਨੂੰ ਮਿਲਣ ਨੂੰ ਕਿੱਦਾਂ ਟਾਈਮ ਹੈਗਾ ਆ? ਤੁਸੀਂ ਦੇਖੋ ਰੋਜ਼ ਫੋਟੋਆਂ ਆ ਰਹੀਆਂ, ਜਿੰਨੇ ਤਸਕਰ, ਸਮਗਲਰ, ਮੈਨੂੰ ਲੋਕਾਂ ਦਾ ਖੂਨ ਪੀਣ ਵਾਲੇ ਸਾਰੇ ਆਪਣੀਆਂ ਡੀਪੀਆਂ ਲਾਈ ਬੈਠੇ ਆ ਭਗਵੰਤ ਮਾਨ ਦੇ ਨਾਲ ਹੀ, ਸਾਰੇ ਆਪਣੇ ਸਟੇਟਸ ਪਾਉਂਦੇ ਆ ਔਰ ਗਾਣੇ ਉੱਤੇ ਲਾਏ ਹੋਆ ਸਰਕਾਰ ਤਾਂ ਸਾਡੀ ਆਪਣੀ ਹੈ। ਮੈਨੂੰ ਲੋਕ ਸਹਿਮੇ ਹੋਏ ਆ, ਲੋਕ ਕੀ, ਪੰਜਾਬ ਪੁਲਿਸ ਡਰੀ ਹੋਈ ਆ, ਸਰਕਾਰ ਦੀ ਗੁੰਡਾਗਰਦੀ ਆ, ਡਰੀ ਹੋਈ ਖਾਕੀ ਵਰਦੀ ਆ। ਮੈਂ ਕਹਿੰਦਾ ਹਰ ਇੱਕ ਦੇ ਨਾਲ ਇਹ ਧੱਕਾ ਕਰ ਰਹੇ ਆ। ਇਹ ਸਰਕਾਰ ਜਿਹੜੀ ਹੁਣ ਬਹੁਤੀ ਦੇਰ ਨਹੀਂ ਚੱਲਣੀ। ਇਹਨਾਂ ਦਾ ਜਿਹੜਾ ਆ ਹੁਣ ਮੈਨੂੰ ਕਹਿੰਦੇ ਆ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ, ਠੀਕ ਆ ਨਾ। ਜਲੰਧਰ ਵੈਸਟ ਦੇ ਲੋਕ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਤਬੂਤ ਦੇ ਵਿੱਚ ਜਿਹੜਾ ਆ ਉਹ ਆਖਰੀ ਕਿੱਲ ਠੋਕਣ ਦਾ ਕੰਮ ਕਰਨਗੇ। ਸੋ ਇਹ ਜਿਹੜੀ ਸਰਕਾਰ ਆ, ਮੈਂ ਕਹਿੰਦਾ 2027 ਤੱਕ ਵੀ ਨਹੀਂ ਚੱਲੂਗੀ, ਡਿੱਗ ਜਾਊਗੀ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਵਰੁਣ ਕਲੇਰ ਹੋਣੀ, ਜਿਨ੍ਹਾਂ ਨੇ ਚਾਨਣਾ ਪਾਇਆ, ਆਜ਼ਾਦ ਉਮੀਦਵਾਰ ਨੇ। ਉਹ ਇੱਕ ਬਹੁਤ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਹੈ ਕਿ ਉਹਨਾਂ ਨੂੰ ਚਿੱਟਾ ਪੀਣ ਵਾਲਾ ਸਿਪਾਹੀ ਦੇ ਦਿੱਤਾ ਗਿਆ ਉਹਨਾਂ ਦੀ ਸੁਰੱਖਿਆ ਦੇ ਵਿੱਚ, ਤੇ ਉਹਨਾਂ ਨੇ ਹੁਣ ਇਸ ਦੀ ਤਾਕੀਦ ਵੀ ਕੀਤੀ ਹੈ ਸੀਨੀਅਰ ਅਫਸਰਾਂ ਨੂੰ। ਦੇਖਣ ਵਾਲੀ ਗੱਲ ਹੋਊਗੀ ਕਿ ਇਹਨਾਂ ਦਾ ਜਿਹੜਾ ਉਹ ਸਿਕਿਉਰਿਟੀ ਗਾਰਡ ਹੈ ਬਦਲਿਆ ਜਾਂਦਾ ਹੈ ਜਾਂ ਨਹੀਂ। ਇਹ ਹਾਲਾਤ ਜੇ ਇਸ ਸਮੇਂ ਨੇ ਜਦੋਂ ਸਰਕਾਰ ਆਪ ਸਾਰੀ ਇੱਥੇ ਟੁਕੀ ਹੋਈ ਹੈ, ਉਸ ਸਮੇਂ ਚਿੱਟਾ ਪੀਣ ਵਾਲੇ ਮੁਲਾਜ਼ਮ ਇੱਥੇ ਤੁਰੇ ਫਿਰ ਰਹੇ ਨੇ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿਹੋ ਜਿਹੇ ਹੋਣਗੇ। ਧੰਨਵਾਦ, ਸਤਿ ਸ਼੍ਰੀ ਅਕਾਲ।